ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਜੋ ਕੁਛ ਪੰਜਾਬ ਦੇ ਵਿੱਚ ਜਾਂ ਸੰਘਰਸ਼ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਟਿੱਪਣੀਆਂ ਆ, ਉਹਨਾਂ 'ਤੇ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰ ਸਕਦੇ ਹੋ। ਗੁਰਦੀਪ ਸਿੰਘ ਬੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਜੀ ਪਾਊ ਬ੍ਰਦਰਸ, ਮਨਦੀਪ ਸਿੰਘ ਸੈਨੋਜ਼ੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ। ਅੱਜ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਨੇ ਜਿਹੜੀ 1 ਫਰਵਰੀ ਨੂੰ ਉਹ ਮਾਰਚ ਲੈ ਕੇ ਜਾਣਾ ਸੀਗਾ ਸੰਸਦ ਵੱਲ, ਉਹ ਰੱਦ ਕਰਤਾ। ਹਾਲਾਤ ਸਾਂਝਾ ਕੱਲ ਮੀਟਿੰਗਾਂ ਔਰ ਇਹ ਫੈਸਲਾ ਲਿਆ ਗਿਆ ਜਿਹੜਾ 21 ਫਰਵਰੀ ਪੈਦਲ ਮਾਰਚ ਸੀਗਾ ਉਹਨੂੰ ਜਿਹੜਾ ਰੱਦ ਕੀਤਾ ਜਿਹੜਾ ਜਾ ਰਿਹਾ। ਔਰ ਇਹ ਕਿਹਾ ਗਿਆ ਕਿ 30 ਜਨਵਰੀ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਮੀਟਿੰਗ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ, ਸੂਬਿਆਂ ਦੇ ਵਿੱਚ ਵੀ ਤੇ ਸਰਹੱਦਾਂ ਦੇ ਉੱਤੇ ਵੀ। ਜਿਹੜੇ ਇਹ ਕਿਹਾ ਗਿਆ ਜੀ ਕਿ ਜਿਹੜੀ ਇਹ ਹਿੰਸਾ ਦੀ ਨਿਖੇਧੀ ਕੀਤੀ ਗਈ। ਉਧਰ ਜਿਹੜੀ ਪੁਲਿਸ ਹੈ ਉਹਨੇ ਜਿਹੜੀਆਂ FIR ਦਰਜ ਕੀਤੀਆਂ ਨੇ, ਉਹਦੇ ਵਿੱਚ 37 ਕਿਸਾਨ ਆਗੂਆਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਜਿਹੜਾ ਉਹ ਗਿਆ। ਔਰ ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਕੁਝ ਕਿਸਾਨ ਆਗੂ ਜਿਹੜੇ ਸੀਗੇ ਉਹਨਾਂ ਨੇ ਭੜਕਾਊ ਤਕਰੀਰਾਂ ਉਹ ਕੀਤੀਆਂ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਹਿੰਸਕ ਪ੍ਰਦਰਸ਼ਨਕਾਰੀ ਸੀ ਉਹਨਾਂ ਦੀ ਪਹਿਚਾਣ ਫੇਸ਼ੀਅਲ ਰਿਕੋਗਨਾਈਜੇਸ਼ਨ ਜਿਹੜੀ ਆ ਉਹਦੇ ਸਿਸਟਮ ਦੇ ਨਾਲ ਪਛਾਣ ਉਹਨਾਂ ਦੀ ਕੀਤੀ ਜਾ ਰਹੀ ਹੈ। ਔਰ ਇਹ ਕਿਹਾ ਗਿਆ ਕਿ ਕੁਝ ਆਗੂ ਸੀਗੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਸਤਨਾਮ ਸਿੰਘ ਪੰਨੂ ਦਾ ਨਾਮ ਜਿਹੜਾ ਉਹ ਪੁਲਿਸ ਚੀਫ ਨੇ ਲਿਆ ਕਿ ਉਹਨਾਂ ਭੜਕਾਊ ਜਿਹਦੇ ਕਰਕੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਜਿਹੜੇ ਤੋੜੇ। ਹੁਣ ਦਿੱਲੀ ਪੁਲਿਸ ਜਿਹੜੀ ਕਹਿੰਦੀ ਆ ਕਿ ਹਿੰਸਾ ਦੇ ਵਿੱਚ 394 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਔਰ 30 ਦੇ ਕਰੀਬ ਵਹੀਕਲ ਜਿਹੜੇ ਨੇ ਉਹ ਤੋੜੇ ਗਏ ਨੇ। ਜਿਹੜੇ ਆਗੂਆਂ ਦੇ ਨਾਮ FIR ਦੇ ਵਿੱਚ ਉਹਦੇ ਵਿੱਚ ਯੋਗਿੰਦਰ ਯਾਦਵ, ਡਾਕਟਰ ਦਰਸ਼ਨਪਾਲ, ਭਾਰਤੀ ਕਿਸਾਨ ਯੂਨੀਅਨ ਜਿਹੜੀ ਹਰਿਆਣਾ ਹੈ ਉਹਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਮ ਇਹਦੇ ਵਿੱਚ ਉਹ ਸ਼ਾਮਲ ਨੇ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਨਾਮ ਇਹਦੇ ਵਿੱਚ ਸ਼ਾਮਲ ਹੈ। ਗੁਰਨਾਮ ਸਿੰਘ ਚੜੂਨੀ ਦਾ ਨਾਮ ਇਹਦੇ ਵਿੱਚ ਸ਼ਾਮਲ ਹੈ। ਰਕੇਸ਼ ਟਕੈਤ ਦਾ ਨਾਮ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੈ। 22 FIR ਜਿਹੜੀਆਂ ਉਹ ਦਰਜ ਜਿਹੜੀਆਂ ਗਈਆਂ ਨੇ ਇਸ ਵੇਲੇ ਦਿੱਲੀ ਵਿੱਚ, ਔਰ ਖੁੱਲੀਆਂ ਰੱਖੀਆਂ ਨੇ। ਖੁੱਲੀਆਂ ਇਸ ਕਰਕੇ ਰੱਖੀਆਂ ਗਈਆਂ ਨੇ ਕਿ ਉਹਦੇ ਵਿੱਚ ਬਾਕੀ ਜਿਹੜੇ ਨਾਮ ਨੇ ਉਹ ਸ਼ਾਮਲ ਜਾ ਸਕਣ। ਪੁਲਿਸ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਚੁੱਪ ਸੀ ਅਜੇ ਕਿ ਜਿਹੜੀ ਤੜਕਸਾਰ ਕਾਰਵਾਈ ਕੀਤੀ ਗਈ ਹੈ ਜਦੋਂ 27 ਤਰੀਕ ਲਾਲ ਕਿਲ੍ਹਾ ਖਾਲੀ ਕਰਾਉਣ ਦੇ ਵਾਸਤੇ, ਉੱਥੋਂ ਕਿੰਨੇ ਲੋਕ ਅਰੈਸਟ ਕੀਤੇ ਗਏ ਆ ਅੰਦਰੋਂ, ਇਹਦਾ ਕੋਈ ਖੁਲਾਸਾ ਜਿਹੜਾ ਉਹ ਨਹੀਂ ਕੀਤਾ ਗਿਆ ਅਜੇ ਤੱਕ। ਜਿਹੜੇ ਪੰਜਾਬ ਦੇ ਰਹਿੰਦੇ ਲੋਕ ਨੇ ਉਹਨਾਂ ਦੇ ਹੁਣ ਜਿਹੜੇ ਜੀ ਉਹ ਫੋਨ ਆਉਣੇ ਸ਼ੁਰੂ ਹੋਏ ਨੇ ਕਿ ਉਹਨਾਂ ਦੇ ਮੁੰਡੇ, ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਕੁਛ ਇੱਕ ਨੇ ਫੋਨ ਕਰਕੇ ਘਰ ਜਿਹੜਾ ਜੀ ਇਹ 26 ਵਾਲੇ ਦਿਨ ਸ਼ਾਮ ਨੂੰ ਦੱਸਿਆ ਕਿ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਉਹਨਾਂ ਦਾ ਫੋਨ ਜਿਹੜਾ ਹੁਣ ਪੁਲਿਸ ਨੇ ਲੈ ਲੈਣਾ। ਕੁਛ ਨੇ ਜਿਨ੍ਹਾਂ ਦੇ ਪੁਲਿਸ ਵਾਲਿਆਂ ਨੇ ਗੱਲ ਜਿਹੜੀ ਆ ਜੀ ਕਰਵਾ ਦਿੱਤੀ ਇਹ ਦੱਸਣ ਦੇ ਵਾਸਤੇ ਕਿ ਉਹਨੂੰ ਤਿਹਾੜ ਜੇਲ੍ਹ ਲਿਜਾਇਆ ਜਾ ਰਿਹਾ। ਇਹ ਗਿਣਤੀ ਜਿਹੜੀ ਆ ਅਜੇ ਨਹੀਂ ਦੱਸੀ ਗਈ ਕਿਉਂਕਿ FIR ਦਰਜ ਹੋਈਆਂ ਨੇ। ਇਹਨਾਂ ਦੀ ਅਰੈਸਟ ਜਿਹੜੀ ਆ ਉਹ ਜਦੋਂ ਵਿਖਾਈ ਜਾਊਗੀ ਉਦੋਂ ਕਿੰਨੇ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਕਿਉਂਕਿ ਜਿੰਨੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀਗੇ ਉਹਦੇ ਵਿੱਚੋਂ ਇਹ ਪਤਾ ਲਾ ਸਕਣ ਕਿ ਕਿਹੜੇ ਕਿਹੜੇ ਜਿਹੜੇ ਉਹ ਵਾਪਸ ਨਹੀਂ ਪਰਤੇ। ਇਹ ਹੌਲੀ ਹੌਲੀ ਹੀ ਸਾਹਮਣੇ ਆਉਣੀ ਹੈ, ਇੱਕਦਮ ਜਿਹੜੀ ਉਹ ਸਾਹਮਣੇ ਨਹੀਂ। ਔਰ ਜਿਹੜੀ ਪੁਲਿਸ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਜਿਹੜਾ ਇਹ ਵੀ ਚੀਜ਼ਾਂ ਅਜੇ ਆਉਣ ਵਾਲੇ ਦਿਨਾਂ ਦੇ ਦੌਰਾਨ ਸਾਹਮਣੇ ਆਉਣਗੀਆਂ। ਔਰ ਜਿਸ ਨੁਕਸਾਨ ਦਾ ਖਦਸ਼ਾ ਇਹ ਆਗੂ ਵੀ ਸਮੇਂ-ਸਮੇਂ ਤੇ ਪ੍ਰਗਟ ਕਰਦੇ ਰਹੇ ਆ ਕਿ ਜੇ ਹਿੰਸਕ ਹੋਏ ਤੇ ਉਹ ਨੁਕਸਾਨ ਜਿਹੜਾ ਹੋ ਸਕਦਾ, ਇਹ ਹੋਵੇ ਕਿ ਉਹ ਨਾ ਹੋਵੇ, ਪਰ ਰਿਐਲਿਟੀ ਜਿਹੜੀ ਆ ਜੀ ਉਹ ਹੋ ਸਾਹਮਣੇ ਆਊਗੀ ਤਾਂ ਬਹੁਤ ਸਾਰਿਆਂ ਨੂੰ ਪਰੇਸ਼ਾਨ ਜੀ। ਆਸ ਕਰਦੇ ਹਾਂ ਕਿ ਕੋਈ ਨੁਕਸਾਨ ਨਾ ਹੀ ਹੋਵੇ ਤਾਂ ਚੰਗੀ ਗੱਲ ਹੈਗੀ ਆ। ਤੇ ਅੱਗੇ ਕਿਸਾਨ ਜਥੇਬੰਦੀਆਂ ਦੀ ਜੇ ਗੱਲ ਕਰੀਏ, ਵੈਸੇ ਇਹਨਾਂ ਨੇ ਕੱਲ ਸਾਰਾ ਦਿਨ ਜਿਹੜਾ ਆ ਉਹ ਸਟੇਜ ਸੰਭਾਲੀ ਰੱਖੀ ਆ ਤੇ ਉਸ ਦੇ ਉੱਤੇ ਇੱਕ ਕਿਸਾਨ ਜਥੇਬੰਦੀ ਤੇ ਦੀਪ ਸਿੱਧੂ ਤੇ ਦੋਸ਼ ਲਾਏ। ਦੇਖੋ, ਜਿਹੜਾ
ਇਹ ਮਹਿਜ਼ ਜਿਹੜਾ ਉਹ ਦੋਸ਼ਾਂ ਦੀ ਲੜੀ ਹੀ ਜਿਹੜੀ ਚੱਲ ਰਹੀ ਹੈ ਹਾਲ ਦੀ ਘੜੀ। ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਸੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹਦੇ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਉਹ ਕੀਤੀ। ਉਹਨਾਂ ਇਹਦੇ ਵਿੱਚ ਗਲਤੀ ਮੰਨੀ ਕਿ ਸਾਥੋਂ ਗਲਤੀ ਹੋਈ ਹੈ, ਕਿਉਂਕਿ ਇਹ ਦੋ ਜਾਣੇ ਹੀ ਭੜਕਾ ਕੇ ਜਿਹੜਾ ਉਹ ਲੈ ਕੇ ਗਏ ਸੀਗੇ। ਇਹ ਮਿਲੀ ਭੁਗਤ ਜਿਹੜੀ ਸੀ ਉਹ ਦੀਪ ਸਿੱਧੂ ਗਰੁੱਪ ਦੇ ਨਾਲ ਜੋ ਕੁਛ ਉਸ ਦਿਨ 25 ਦੀ ਰਾਤ ਨੂੰ ਹੋਇਆ, ਐਕਚੁਅਲੀ ਉਦੋਂ 26 ਤਰੀਕ ਹੋ ਚੁੱਕੀ ਹੋਈ ਸੀਗੀ। ਉੱਥੇ ਸਟੇਜ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਦੋਂ ਜਿਹੜੀ 5 ਮੈਂਬਰੀ ਇੱਕ ਕਮੇਟੀ ਅਨਾਊਂਸ ਕਰਤੀ ਗਈ, ਇਹਦੇ ਵਿੱਚ ਨਿਹੰਗ ਜਥੇਬੰਦੀਆਂ ਜਿਹੜੀਆਂ ਉਹ ਸ਼ਾਮਲ ਸੀਗੀਆਂ ਸਟੇਜ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ, ਸਾਰੀ ਜਿਹੜੀ ਕਿਸਾਨ ਲੀਡਰਸ਼ਿਪ ਸੀ ਉਹਨੂੰ ਲਾਂਭੇ ਕਰ ਦਿੱਤਾ ਗਿਆ ਇੱਕ ਕਿਸਮ ਦੇ ਨਾਲ। ਉਸ ਰਾਤ ਨੂੰ ਉਹਨਾਂ ਨੂੰ ਉੱਥੇ ਸੱਦਿਆ ਜਾ ਰਿਹਾ ਸੀ, ਇੱਥੇ ਆ ਕੇ ਹੁਣੇ ਜਵਾਬ ਦਿਓ ਕਿ ਤੁਸੀਂ ਸਵੇਰ ਨੂੰ ਇਹ ਰੂਟ ਚੇਂਜ ਕਰੋਗੇ। ਜੇ ਮੰਨ ਲਓ ਉਹਨਾਂ ਕਿਸਾਨ ਆਗੂਆਂ ਦੇ ਵਿੱਚੋਂ ਉੱਥੇ ਕੋਈ ਚਲੇ ਜਾਂਦਾ ਤਾਂ ਜੋ ਕੁਝ ਜਿਹੜਾ ਜੀ ਬਾਹਰ ਹੋਇਆ ਸਕਾਂ ਦੇ ਉੱਤੇ ਉਹ ਉੱਥੇ ਹੋ ਜਾਣਾ ਸੀ ਸਟੇਜ ਦੇ ਉੱਤੇ। ਇੰਨੀ ਕੁ ਸਿਆਣਪ ਰਹੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੀ ਉਸ ਰਾਤ ਨੂੰ ਉੱਥੇ ਨਹੀਂ ਜਿਹੜਾ ਦੀ ਉਹ ਗਏ, ਕਿਉਂਕਿ ਜੋ ਜਿੰਨੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਭੜਕਾਉਣ ਦੀ ਕੀਤੀ ਗਈ। ਜਿਹੜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹਦੇ ਆਗੂ ਇਹ ਦੱਸਣ ਕਿ ਦਿੱਲੀ ਪੁਲਿਸ ਦੇ ਸੀਨੀਅਰ ਜਿਹੜੇ ਆਫੀਸਰ ਨੇ ਉਹ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਕੋਲੇ ਮੀਟਿੰਗ ਕਰਨ ਆਏ ਸੀ। ਉਹਨਾਂ ਨੇ ਮੀਟਿੰਗ ਕੀ ਕੀਤੀ ਇਹਨਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਨਾਲ, ਔਰ ਉਹਨਾਂ ਨੇ ਇਹਦੇ ਉੱਤੇ ਵੀ ਸਵਾਲ ਜਿਹੜਾ ਜੀ ਉਹ ਖੜਾ ਕੀਤਾ ਕਿ ਇਹਨਾਂ ਨੂੰ ਰਾਹ ਜਿਹੜਾ ਸੀ ਜਦੋਂ 10 ਵਜੇ ਪੁਲਿਸ ਨੇ ਕਿਹਾ ਹੋਇਆ ਸੀਗਾ ਤੇ ਇਹਨਾਂ ਨੂੰ ਜਿਹੜਾ ਰਾਹ ਸੀ ਉਹ ਸਵੇਰੇ ਅਰਲੀ ਮਾਰਨਿੰਗ 8 ਵਜੇ ਤੋਂ ਪਹਿਲਾਂ ਹੀ ਕਿਉਂ ਖੋਲ ਦਿੱਤਾ ਗਿਆ, ਔਰ ਪੁਲਿਸ ਇਹਨਾਂ ਨੂੰ ਗਾਈਡ ਕਰਦੀ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਲੈ ਕੇ ਗਈ ਉਹ ਸਾਰਿਆਂ ਦੇ ਜਿਹੜਾ ਜੀ ਉਹ ਸਾਹਮਣੇ ਆ। ਇਹ ਵੀ ਕਿਹਾ ਗਿਆ ਕਿ ਜਿਹੜੇ ਇਹਨਾਂ ਨੂੰ ਪੂਰਾ ਮੌਕਾ ਦਿੱਤਾ ਗਿਆ ਕਿ ਉਹ ਬੈਰੀਕੇਡ ਵਗੈਰਾ ਜਿਹੜੇ ਉਹ ਤੋੜ ਸਕ। ਇਹਨਾਂ ਜਥੇਬੰਦੀਆਂ ਨੇ ਇਹ ਵੀ ਗੱਲ ਜਿਹੜੀ ਦੀ ਉਹ ਕਹੀ ਕਿ ਸਿੱਧੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਜਿਹੜੇ ਨੇ ਉਹ ਇਸ ਸੰਘਰਸ਼ ਦੇ ਗੱਦਾਰ ਨੇ, ਔਰ ਇਹ ਕਿਹਾ ਕਿ ਇਹ ਤਿੰਨਾਂ ਨੂੰ ਜਿਹੜਾ ਕਿਸਾਨ ਅੰਦੋਲਨ ਚੋਂ ਬਾਹਰ ਕੱਢ ਕੇ ਸੁੱਟਿਆ ਜਾਵੇ। ਇਹ ਕਿਹਾ ਕਿ ਇਹਨਾਂ ਦਾ ਸਮਾਜਿਕ ਬਾਈਕਾਟ ਜਿਹੜਾ ਉਹ ਕਰ ਦਿੱਤਾ ਜਾਵੇ। ਇਹ ਗੱਲਾਂ ਜਿਹੜੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਹੜੀਆਂ ਉਹ ਕਹੀਆਂ। ਹਾਲਾਂਕਿ ਇਹਦੇ ਉੱਤੇ ਮੁੜ ਕੇ ਕੋਈ ਅਗਲਾ ਜਿਹੜਾ ਪ੍ਰਤੀਕਰਮ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਨਹੀਂ ਆਇਆ, ਜਿਹੜੀ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਜਿਹੜੀ ਜੀ ਉਹ ਫਟ ਗਈ। ਖਾਸ ਤੌਰ ਦੇ ਉੱਤੇ ਸਰਵਣ ਸਿੰਘ ਪੰਧੇਰ ਨੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਅਕਾਲੀ ਟੱਬਰ ਹੈ ਮਾਝੇ ਦੇ ਵਿੱਚ ਉਹਦੇ ਨਾਲ ਉਹ ਨੇੜਤਾ ਜਿਹੜੀ ਉਹ ਸਭ ਨੂੰ ਉਹ ਪਤਾ। ਹੁਣ ਇਹ ਸਾਰਾ ਕੁਝ ਕੀ ਹੋਇਆ ਦੇਖੋ, ਇਹ ਸਵੈ ਪੜਚੋਲ ਦਾ ਸਮਾਂ ਜਿਹੜਾ ਉਹ ਇਸ ਪੱਖੋਂ ਹੈ ਕਿ ਸਿਆਸੀ ਪਾਰਟੀਆਂ ਚਾਹੇ ਉਹ ਪੰਜਾਬ ਦੀਆਂ ਸਿਆਸੀ ਪਾਰਟੀਆਂ, ਹਰਿਆਣੇ ਦੀਆਂ ਜਾਂ ਮੁਲਕ, ਉਹ ਸਾਰੀਆਂ ਦੀਆਂ ਸਾਰੀਆਂ ਇਸ ਗੱਲੋਂ ਤਾਂ ਪਿਛਲੇ ਕਿੰਨੇ ਮਹੀਨਿਆਂ ਤੋਂ ਤੰਗ ਨੇ ਨਾ ਕਿ ਉਹਨਾਂ ਦਾ ਜ਼ਿਕਰ ਹੀ ਹੋਣੋਂ ਹਟ ਗਿਆ। ਉਹਨਾਂ ਦੇ ਝੰਡਿਆਂ ਦੀ ਬੇਕਦਰੀ ਹੋ ਗਈ। ਜਿਹੜਾ ਝੰਡਾ ਸੀ ਉਹ ਸਿਰਫ ਕਿਸਾਨੀ ਦਾ ਉੱਭਰ ਕੇ ਸਾਹਮਣੇ ਆਇਆ। ਕੌਣ ਕਿਹਦਾ ਕੀ ਇਹਦੇ ਪਿੱਛੇ ਜਿਹੜਾ ਜੀ ਉਹ ਰੋਲ ਰਿਹਾ, ਗੱਲਾਂ ਬਹੁਤ ਸਾਰੀਆਂ ਨੇ, ਪਰ ਸਿਰਫ ਇਹ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੇ ਡਾਇਰੈਕਟ ਸਬੂਤ ਨਹੀਂ ਮਿਲਦੇ। ਹਾਂ ਇੰਨਾ ਜ਼ਰੂਰ ਆ ਆਉਂਦੇ ਸਮੇਂ ਦੇ ਦੌਰਾਨ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਔਰ ਕੀਤੀ ਜਾ ਰਹੀ ਆ ਸਰਕਾਰ ਦੇ ਵੱਲੋਂ ਆਲ ਪਾਰਟੀ ਰੱਖੀ ਗਈ ਆ, ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਮੁੜ ਕੇ ਫਿਰ 5 ਵਾਰ ਉਹਨਾਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ। ਉਸ ਮੀਟਿੰਗ ਦੇ ਵਿੱਚ ਪਤਾ ਇਹ ਲੱਗ ਰਿਹਾ ਕਿ ਸ਼ਾਇਦ ਉਹ ਸ਼ਾਮਲ ਹੋਣ ਦੇ ਵਾਸਤੇ ਵਿਸ਼ੇਸ਼ ਫਲਾਈਟ ਦੇ ਰਾਹੀਂ, ਵਿਸ਼ੇਸ਼ ਜਹਾਜ਼ ਦੇ ਰਾਹੀਂ, ਹੈਲੀਕਾਪਟਰ ਰਾਹੀਂ ਦਿੱਲੀ ਦੀ ਉਹ ਪਹੁੰਚਣਗੇ। ਤੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਜਦੋਂ ਸਾਹਮਣੇ ਆਉਣਗੀਆਂ ਤੇ ਧੁੰਦਲੀ ਦੀ ਜਿਹੜੀ ਤਸਵੀਰ ਆ ਉਹ ਕਲੀਅਰ ਹੋਣੀ ਸ਼ੁਰੂ ਹੋਊਗੀ ਕਿ ਇਹ ਸਾਰਾ ਕੁਝ ਏਦਾਂ ਸੌਖਾ ਨਹੀਂ ਗਾ ਜਿਵੇਂ ਇਹ ਕਿਹਾ ਜਾ ਰਿਹਾ ਕਿ ਲੋਕ ਆਏ ਤੇ ਜੀ ਲੋਕ ਉਧਰ ਨੂੰ ਤੁਰ ਪਏ, ਉੱਥੇ ਸਾਰਾ ਕੁਝ ਹੋ ਗਿਆ। ਇਹਦੇ ਪਿੱਛੇ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆਊਗਾ। ਬਿਲਕੁਲ, ਲੋਕ ਪਛਾਣ ਹੀ ਨਹੀਂ ਸਕੇ ਜੀ। ਇਹ ਨਾ ਜਿਹੜਾ 5 ਵਾਰ ਮੁੱਖ ਮੰਤਰੀ ਰਿਹਾ ਆ ਉਹ ਤੋਂ ਵਧੀਆ ਬੰਦਾ ਭਾਜਪਾ ਨੂੰ ਮਿਲ ਹੀ ਨਹੀਂ ਸਕਦਾ। ਨਾਲੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਵਿੱਚ ਤੇ ਮਾਰਿਆ ਲੋਕ। ਤੇ ਅੱਗੇ ਜਦੋਂ ਆਪਾਂ ਹੁਣ ਦੀਪ ਸਿੱਧੂ ਦੇ ਉੱਤੇ ਬਹੁਤ ਜ਼ਿਆਦਾ ਉਂਗਲਾਂ ਉੱਠ ਰਹੀਆਂ ਤੇ ਕਹਿੰਦੇ ਬਾਈਬਲ ਕਲਾਂ ਦੇ ਵਿੱਚ ਵੀ ਵੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਕੁਝ ਤਾਂ ਉਹਨੇ ਰਾਤ ਦਾ ਸੀਗਾ ਜੀ ਫਿਰ ਆਪਣੇ ਪੇਜ ਤੋਂ ਲਾਈਵ ਹੋ ਕੇ ਜਿਹੜੀ ਇਹਦੀ ਇਹ ਗੱਲ ਕਹੀ ਆ ਕਿ ਮੇਰੇ ਉੱਤੇ ਨਿਸ਼ਾਨਾ ਜਿਹੜਾ ਜੀ ਉਹ ਲਾਇਆ ਜਾ ਰਿਹਾ, ਮੈਂ ਕਿਤੇ ਵੀ ਜਿਹੜਾ ਉਹ ਭੜਕਾਇਆ ਨਹੀਂ। ਜਦੋਂ ਕਿ ਉਹਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਮੌਜੂਦ, ਜਿਹਦੇ ਵਿੱਚ ਇਸ ਗੱਲ ਤੋਂ ਮੁਨਕਰ ਹੋ ਹੀ ਨਹੀਂ ਕਿ ਜਿਉਂ ਉਹ ਜਿਹੜਾ ਆਇਆ ਸੰਘਰਸ਼ ਦੇ ਵਿੱਚ, ਕਿਉਂਕਿ ਜੇ ਦੇਖੀਏ ਤਾਂ ਉਹਦਾ ਪਿਛਲਾ ਕੋਈ ਇੱਦਾਂ ਦਾ ਟਰੈਕ ਰਿਕਾਰਡ ਤਾਂ ਹੈ ਨਹੀਂ ਗਾ ਕਿ ਉਹਨੇ
ਕਿਸੇ ਜਗ੍ਹਾ ਦੇ ਉੱਤੇ ਕੋਈ ਯੋਗਦਾਨ ਪਾਇਆ ਹੋਵੇ, ਪੰਜਾਬ ਦੇ ਵਾਸਤੇ ਉਹ ਪਾਇਆ ਹੋਵੇ, ਉਹ ਇੱਕਦਮ ਜਿਹੜਾ ਜਦੋਂ ਇਹ ਲੋਕਡਾਊਨ, ਨਾ ਤਾਂ ਫਲਾਈਟ ਸੀਗੀਆਂ, ਨਾ ਟ੍ਰੇਨ, ਨਾ ਬੱਸ, ਉਹ ਬੰਬੇ ਤੋਂ ਹੀ ਉਹ ਚੱਲਦਾ ਤੇ ਇੱਕਦਮ ਇੱਥੇ ਆ ਕੇ ਇਹਦੇ ਵਿੱਚ ਸਰਗਰਮ ਹੋਣਾ ਸ਼ੁਰੂ ਹੋ ਜਾਂਦਾ। ਸਵਾਲ ਤਾਂ ਉਦੋਂ ਜਿਹੜੇ ਜੀ ਜਦੋਂ ਉਹਨੇ ਸ਼ੰਭੂ ਬਾਰਡਰ ਦੇ ਤੇ ਵੱਖਰੀ ਸਟੇਜ ਜਿਹੜੀ ਬੰਦ ਸੀਗਾ ਉਸ ਦਿਨ ਲਾਈ ਸੀ, ਉਦੋਂ ਬਾਅਦ ਫਿਰ ਇੱਕ ਜੇ ਤੁਸੀਂ ਦੇਖੋ ਤੇ ਕਹਾਣੀ ਜਿਹੜੀ ਉਹ ਸਮਝ ਆਉਂਦੀ ਹੈ। ਜਦੋਂ ਇਹ 14 ਅਕਤੂਬਰ ਵੀ ਬਾਈਬਲ ਗੋਲੀ ਕਾਂਡ ਜਿਹੜਾ ਸੀਗਾ ਉਹਦਾ ਮਨਾਇਆ ਸੀਗਾ, ਭੋਗ ਪਾਇਆ ਗਿਆ ਸੀਗਾ ਬਾਈਬਲ ਗੁਰਦੁਆਰੇ ਦੇ ਵਿੱਚ, ਉਹ ਉਸ ਮੌਕੇ ਉੱਥੇ ਜਿਹੜਾ ਵੀ ਉਹ ਪਹੁੰਚ ਗਿਆ ਸੀਗਾ ਔਰ ਉਸ ਗੁਰਦੁਆਰੇ ਦੇ ਵਿੱਚ ਜਾ ਕੇ ਉਹਨੇ ਤਕਰੀਰ ਵੀ ਜਿਹੜੀ ਉਹ ਕੀਤੀ ਔਰ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਕੁਝ ਤਿੱਖੇ ਸਵਾਲ ਜਿਹੜੇ ਸੀ ਕੀਤੇ ਔਰ ਉਹਦੇ ਉੱਤੇ ਜਿਹੜਾ ਜਿਹਦੇ ਕਰਕੇ ਉਹ ਮੁੜ ਕੇ ਉਸ ਜਗ੍ਹਾ ਦੇ ਉੱਤੇ ਨਹੀਂ ਗਿਆ। ਇਹ ਕਿਹਾ ਜਾ ਰਿਹਾ ਜਿਹੜੇ ਹੁਣ ਲੋਕ ਨੇ ਉਹ ਬੋਲ ਰਹੇ ਨੇ, ਉਹ ਕਹਿੰਦੇ ਆ ਕਿ ਉਹਨੇ ਉਦੋਂ ਇਹ ਕੋਸ਼ਿਸ਼ ਕੀਤੀ ਕਿ ਜਿਹੜਾ ਇੱਥੇ ਮੋਰਚਾ ਹੈ ਬਾਈਬਲ ਕਲਾਂ ਦੇ ਵਿੱਚ ਜਾਂ ਜਿਹੜਾ ਬਰਗਾੜੀ ਦੇ ਵਿੱਚ ਸੀਗਾ ਉਹਨੂੰ ਉੱਥੇ ਜਿਹੜਾ ਦੀ ਉਹ ਭਖਾਵੇ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੈਰ ਲਾਉਣ ਜਿਹੜੀ ਆ ਉਹ ਆਪਣੀ ਕਰ ਰਿਹਾ ਸੀ। ਜੇ ਤੁਸੀਂ ਉਹਦੀਆਂ ਗੱਲਾਂ ਬਾਤਾਂ ਸੁਣਦੇ ਹੋ, ਉਹਨੂੰ ਪਤਾ ਹੈ ਕਿ ਦਿਮਾਗ ਦੇ ਨਾਲ, ਨੌਜਵਾਨਾਂ ਦੇ ਦਿਮਾਗ ਦੇ ਨਾਲ ਕਿਵੇਂ ਖੇਡਣਾ, ਉਹ ਇੱਕ ਜਿਹੜੀ ਮਾਈਂਡ ਗੇਮ ਹੈ ਉਹ ਪਲੇ ਕਰ ਸਾਰੇ ਜਗ੍ਹਾ ਜਿਹੜਾ ਜੀ ਉਹ ਕਰ ਰਿਹਾ ਸੀ। ਬੇਸ਼ੱਕ ਜਿਹੜਾ ਦਿਓਲ ਪਰਿਵਾਰ ਹੈ ਧਰਮਿੰਦਰ ਹੋਰਾਂ ਦਾ, ਉਹ ਕੁਝ ਵੀ ਕਹੀ ਜਾਵੇ ਪਰ ਉਹਦਾ ਥਾਪੜਾ ਉਹਨੂੰ ਜਿਹੜਾ ਉਹ ਰਿਹਾ ਸੀ, ਉਹ ਬਹੁਤਾ ਸਰਗਰਮ ਹੋਇਆ। ਫਿਲਮਾਂ ਦੇ ਵਿੱਚ ਵੀ ਐਂਟਰੀ ਜਿਹੜੀ ਆ ਉਹਦੀ ਦਿਓਲ ਪਰਿਵਾਰ ਦੇ ਨਾਲ ਹੋਈ ਹੈ, ਉਹਨੇ ਫਿਲਮਾਂ 'ਚ ਐਂਟਰੀ ਕਰਵਾਈ ਆ। ਮੁੜ ਕੇ ਜਦੋਂ ਗੁਰਦਾਸਪੁਰ ਦੀ ਲੋਕ ਸਭਾ ਦੀ ਚੋਣ ਸੀ ਉਹਦੇ ਵਿੱਚ ਉਹ ਸਰਗਰਮ ਜਿਹੜਾ ਹੋ ਰਿਹਾ ਸਨੀ ਦਿਓਲ ਦੇ ਨਾਲ, ਜਿਹੜਾ ਜਿੱਤ ਕੇ ਮੁੜ ਕੇ ਕਦੀ ਗੁਰਦਾਸਪੁਰ ਦੇ ਲੋਕਾਂ ਨੂੰ ਜਿਹੜਾ ਉਹ ਪੁੱਛਣ ਨਹੀਂ ਆਏ। ਹੁਣ ਉਹ ਇਹ ਜ਼ਰੂਰ ਕਹਿ ਰਿਹਾ ਕਿ ਸਾਡਾ ਇਹਦੇ ਨਾਲ ਕੋਈ ਸੰਬੰਧ ਜਿਹੜਾ ਉਹ ਨਹੀਂ ਗਾ। ਇਹ ਵੀ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੇਰੇ ਪਰਿਵਾਰ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਗਾ। ਜਦੋਂ ਕਿ ਇੱਥੇ ਤਾਂ ਦੇਖਦੇ ਹੋ ਜਿਹੜਾ ਗੋਦੀ ਮੀਡੀਆ ਹੈ ਜਾਂ ਜਿਹੜੀਆਂ ਕੁਛ ਇੱਕ ਹਿੰਦੀ ਦੀਆਂ ਅਖਬਾਰਾਂ ਨੇ, ਉਹਨਾਂ ਦੇ ਵੱਲੋਂ ਉਭਾਰਿਆ ਜਿਹੜਾ ਜਾ ਰਿਹਾ ਮੁੱਖ ਪੰਨਿਆਂ ਦੇ ਉਹਦੇ ਇਕੱਲੇ ਲਾਈਵ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਦੀ ਉਹ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ। ਅਦਰਵਾਈਜ਼ ਜਿਹੜੀਆਂ ਕੁੱਲ ਪੱਧਰ ਦੀਆਂ ਅਖਬਾਰਾਂ ਨੇ ਉਹ ਕਿਸੇ ਦੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਨੂੰ ਲੈ ਕੇ ਵੱਡੀਆਂ ਖਬਰਾਂ ਜਿਹੜੀਆਂ ਜੀ ਉਹ ਬਣਾ ਦੇਣ ਕਦੇ ਨਹੀਂ, ਮਤਲਬ ਕਿ ਉਹਨੂੰ ਉਭਾਰਨ ਤੰਤਰ ਯਤਨ ਉਹ ਜਾਰੀ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜਾ ਕੱਲ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਪੁਲਿਸ ਚੀਫ ਦਿੱਲੀ ਦੀ, ਤੇ ਪੱਤਰਕਾਰਾਂ ਨੇ ਬਾਰ-ਬਾਰ ਸਵਾਲ ਉਹਦੇ ਬਾਰੇ ਦੇ ਵਿੱਚ ਪੁੱਛੇ, ਪਰ ਜਿਹੜੇ ਪੁਲਿਸ ਮੁਖੀ ਉਹਨਾਂ ਨੇ ਕਿਸੇ ਸਵਾਲ ਦਾ ਜਵਾਬ ਜਿਹੜਾ ਜੀ ਉਹ ਨਹੀਂ। ਇਹ ਆਪਣੇ ਆਪ ਦੀ ਚੀਜ਼ ਜਿਹੜੀ ਆ ਸਵਾਲ ਖੜੇ ਜੀ। ਚਲੋ ਘੋਖ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਵੀ ਚੱਲ ਕੀ ਰਿਹਾ। ਅੱਗੇ ਗੱਲ ਕਰਦੇ ਆ, ਕਿਸਾਨਾਂ ਦੀਆਂ ਮੌਤਾਂ ਬਹੁਤ ਹੋ ਰਹੀਆਂ, ਸਰਹੱਦਾਂ ਤੇ ਬੈਠੇ 3 ਹੋਰ ਕਿਸਾਨਾਂ ਦੀ ਮੌਤ। ਬਿਲਕੁਲ ਜੀ। ਇੱਕ ਤਾਂ ਜਿਹੜਾ ਇਹ ਇੱਥੋਂ ਦਿੱਲੀ ਤੋਂ ਪਰਤ ਰਿਹਾ ਸੀਗਾ ਜੀ ਇੱਕ ਨੌਜਵਾਨ, ਯਾਦਵਿੰਦਰ ਸਿੰਘ ਦਾ ਨਾਮ ਸੀਗਾ, 24 ਸਾਲਾਂ ਦਾ ਸੀਗਾ ਜੀ, ਤੇ ਸੜਕ ਹਾਦਸੇ ਦੇ ਵਿੱਚ ਉਹਦੀ ਮੌਤ ਜਿਹੜੀ ਹੋਈ ਆ। ਉਹਦਾ ਜਿਹੜਾ ਟਰੈਕਟਰ ਸੀਗਾ ਇੱਕ ਕੈਂਟਰ ਦੇ ਨਾਲ ਟਕਰਾ ਗਿਆ। ਯਾਦਵਿੰਦਰ ਸਿੰਘ ਕੱਲਾ ਪੁੱਤ ਸੀਗਾ ਮਾਪਿਆਂ ਦਾ। ਔਰ ਉਧਰ ਮਾਨਸਾ ਵਿੱਚ ਜਿਹੜਾ ਸੀਗਾ ਤਾਮਕੋਟ ਤੋਂ ਇੱਥੇ ਸਰਹੱਦ ਦੇ ਉੱਤੇ ਗਏ ਆਗੂ ਜਿਹੜੇ ਲੀਲੂ ਸਿੰਘ ਖਾਲਸਾ ਤਾਮਕੋਟ ਹੈ, ਉਹਦੀ ਠੰਡ ਲੱਗਣ ਤੋਂ ਬਾਅਦ ਇਲਾਜ ਦੇ ਦੌਰਾਨ ਹੋ ਗਈ, ਉਹਨੂੰ ਨਮੂਨੀਆ ਹੋ ਗਿਆ ਸੀਗਾ ਜੋ ਜਿਹੜਾ ਡਾਕਟਰ ਦੇ ਵੱਲੋਂ ਦੱਸਿਆ ਗਿਆ। ਉਹਨੂੰ ਘਰੇ ਲਿਆਂਦਾ ਗਿਆ, ਹਸਪੀਟਲ ਦਾਖਲ ਕਰਵਾਇਆ ਗਿਆ, ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ। ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਗਿਆ ਇੱਕ ਪਿੰਡ ਬਲੀਨਾ ਪੈਂਦਾ ਜਲੰਧਰ ਦੇ ਨੇੜੇ, ਉੱਥੋਂ ਦਾ 51 ਸਾਲਾਂ ਦਾ ਭੁਪਿੰਦਰ ਸਿੰਘ ਜਿਹੜਾ ਸੀਗਾ, ਉਹਦੀ ਵੀ ਮੌਤ ਜਿਹੜੀ ਉਹ ਹੋਈ ਹੈ। ਉਹ ਪਿੰਡ ਦੀ ਗ੍ਰਾਮ ਪੰਚਾਇਤ ਦਾ ਮੈਂਬਰ ਵੀ ਸੀਗਾ। ਕੁਲਵਿੰਦਰ ਸਿੰਘ ਜਿਹੜਾ ਮਾਫ ਕਰਨਾ ਜਿਹੜੇ ਇਹ ਪਿੰਡ ਬਲੀਨਾ ਦਾ ਭੁਪਿੰਦਰ ਸਿੰਘ ਸੀਗਾ, ਉਹਦੇ ਬਾਰੇ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਉਹਨੂੰ ਦਿਲ ਦਾ ਦੌਰਾ ਜਿਹੜਾ ਉਹ ਪਿਆ, ਜਿਹੜਾ ਕਿ ਜਾਨਲੇਵਾ ਸਾਬਤ ਹੋਇਆ। ਉਹਦੀ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਆ ਜੀ ਉਹ ਪਿੰਡ ਪਹੁੰਚੀ, ਜਿੱਥੇ ਉਹਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ। ਇਹ ਲਗਾਤਾਰ ਮੌਤਾਂ ਜਿਹੜੀਆਂ ਨੇ ਸਰਹੱਦ ਦੇ ਉੱਤੇ ਹੋਈਆਂ ਨੇ, 170 ਦੇ ਕਰੀਬ ਮੌਤਾਂ ਉਹ ਹੋ ਚੁੱਕੀਆਂ ਹੋਈਆਂ ਨੇ। ਪਰ ਜਿਹੜਾ ਪੱਖ ਇਹਦੇ ਵਿੱਚ ਹੁਣ ਅਣਗੌਲਿਆ ਗਿਆ ਪਿਛੋਕ ਦਿਨਾਂ ਤੋਂ, ਉਹ ਇਹ ਕਿ ਸਰਕਾਰ ਜਿਹੜੀ ਆ ਕੇਂਦਰ ਦੀ, ਉਹ ਇਸ ਮਾਮਲੇ ਦੇ ਉੱਤੇ ਇੱਕ ਅੱਖਰ ਵੀ ਨਾ ਬੋਲੀ ਨਾ ਬੋਲ ਜਿਹੜਾ ਵੀ ਉਹ ਰਹੀ ਆ। ਜਿਵੇਂ 170 ਮੌਤਾਂ ਕੋਈ ਬਹੁਤ ਜ਼ਿਆਦਾ ਮੌਤਾਂ ਨਾ ਹੋਣ, ਇੱਕ ਇੱਕ ਕਰਕੇ ਇਹ ਲੋਕ ਜਿਹੜੇ ਨੇ ਇਸ ਕਿਸਾਨ ਸੰਘਰਸ਼ ਦੇ ਨਾਲ ਭੇਟ ਚੜੇ ਨੇ, ਕਿਉਂਕਿ ਠੰਡ ਦਾ ਮੌਸਮ ਅਜੇ ਵੀ ਕੋਈ ਘਟਿਆ ਜਿਹੜਾ ਨਹੀਂ ਗਾ, ਉਸੇ ਤਰੀਕੇ ਦੇ ਨਾਲ ਠੰਡ ਅਜੇ ਵੀ। ਇਹ 3 ਨਾਮ ਜਿਹੜੇ ਨੇ ਉਹ ਹੋਰ
ਜੁੜ ਗਏ ਇਹਨਾਂ ਮੌਤਾਂ ਦੀ ਲੜੀ ਦੇ। ਜੀ ਜੀ, ਬੜੀਆਂ ਉਦਾਸ ਕਰਨ ਵਾਲੀਆਂ ਖਬਰਾਂ ਇਹ। ਅੱਗੇ ਗਾਜੀਪੁਰ ਬਾਰਡਰ ਤੇ ਜੇ ਗੱਲਾਂ ਕਰੀਏ ਕਿ ਉੱਥੇ ਬੈਠੀਆਂ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਦੇ ਵਿੱਚ ਜਿਹੜੀ ਫੁੱਟ ਪਈ ਆ, ਪੁਲਿਸ ਨੇ ਵੀ ਬਿਜਲੀ ਕੱਟਤੀ। ਇਹ ਦੇਰ ਰਾਤ ਦੀ ਜਿਹੜੀ ਦੀ ਉਹ ਖਬਰ ਹੈ ਕਿ ਗਾਜੀਪੁਰ ਜਿਹੜੀ ਸਰਹੱਦ ਹੈ ਉਹਦੇ ਉੱਥੇ ਬਿਜਲੀ ਕੱਟੀ ਗਈ ਆ। ਜਿੱਥੋਂ ਤੱਕ ਜਿਹੜੀਆਂ ਰੈਪਿਡ ਐਕਸ਼ਨ ਫੋਰਸ ਹੈ ਦੀ ਉਹਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨੂੰ ਡਿਪਲੋਏ ਕੀਤਾ ਗਿਆ ਇੱਥੇ ਸਿੰਘੂ ਬਾਰਡਰ ਦੇ ਉੱਤੇ ਵੀ ਤੇ ਗਾਜੀਪੁਰ ਬਾਰਡਰ ਦੇ ਉੱਤੇ ਵੀ। ਇੰਨਾ ਕੁ ਪਤਾ ਉਹ ਲੱਗ ਰਿਹਾ ਕਿ ਜਿਹੜਾ ਰਾਤ ਕਿਸੇ ਕਿਸਮ ਦੀ ਐਕਸ਼ਨ ਦੀ ਖਬਰ ਤਾਂ ਨਹੀਂ ਆਈ, ਪਰ ਇਹ ਡਰਾਉਣ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਗਾਜੀਪੁਰ ਦੇ ਵਿੱਚ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ। ਉਹਦਾ ਕਾਰਨ ਇੱਕ ਵੱਡਾ ਜਿਹੜਾ ਜੀ ਉਹ ਇਹ ਆ ਕਿ ਇੱਥੇ ਬੈਠੀਆਂ ਜਥੇਬੰਦੀਆਂ ਨੇ ਗਾਜੀਪੁਰ ਦੇ ਵਿੱਚ, ਉਹਨਾਂ ਦੇ ਵਿੱਚ ਵੀ ਕੁਝ ਜਿਹੜੀ ਉਹ ਫੁੱਟ ਹੈ ਉਹ ਪਈ ਹੈ। ਰਾਸ਼ਟਰੀ ਮਜ਼ਦੂਰ ਕਿਸਾਨ ਸੰਗਠਨ ਹੈ ਤੇ ਭਾਰਤੀ ਕਿਸਾਨ ਯੂਨੀਅਨ ਭਾਨੂ ਗਰੁੱਪ, ਇਹਨਾਂ ਨੇ ਆਪਣੇ ਆਪ ਨੂੰ ਅੰਦੋਲਨ ਤੋਂ ਵੱਖਰਾ ਕਰਨ ਦਾ ਐਲਾਨ ਜਿਹੜਾ ਉਹ ਕੀਤਾ। ਭਾਰਤੀ ਕਿਸਾਨ ਸੰਗਠਨ ਦਾ ਜਿਹੜਾ ਮੁਖੀ ਹੈ VM ਸਿੰਘ, ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਹੰਗਾਮਾ ਤੇ ਹਿੰਸਾ ਹੋਈ ਆ ਉਹਦੀ ਜ਼ਿੰਮੇਵਾਰੀ ਭਾਰਤੀ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਕੈਤ ਨੂੰ ਲੈਣੀ ਚਾਹੀਦੀ ਹੈ। ਇਹ ਵੀ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਦੇ ਨਾਲ ਵਿਰੋਧ ਨੂੰ ਅੱਗੇ ਨਹੀਂ ਵਧਾ ਸਕਦੇ ਜਿਹਦੀ ਦਿਸ਼ਾ ਜਿਹੜੀ ਆ ਉਹ ਹੋਰ ਹੋਵੇ। ਉਹਦੇ ਤੋਂ ਕੁਝ ਮਿੰਟ ਬਾਅਦ ਭਾਰਤੀ ਕਿਸਾਨ ਯੂਨੀਅਨ ਭਾਨੂ ਨੇ ਵੀ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਜਿਹੜਾ ਜੀ ਉਹ ਕਰਤਾ। ਔਰ ਭਾਨੂ ਪ੍ਰਤਾਪ ਸਿੰਘ ਜਿਹੜਾ ਜੀ ਉਹਨੇ ਇਹ ਕਿਹਾ ਕਿ ਜੋ ਕੁਛ ਦਿੱਲੀ ਦੇ ਵਿੱਚ ਹੋਇਆ ਉਹਦੇ ਤੋਂ ਬਹੁਤ ਦੁਖੀ ਹੈ। ਕਿਹਾ ਕਿ ਅਸੀਂ 58 ਦਿਨਾਂ ਦਾ ਆਪਣਾ ਪ੍ਰੋਟੈਸਟ ਜਿਹੜਾ ਉਹ ਖਤਮ ਕਰ ਰਹੇ ਹਾਂ। ਇਹ ਵੀ ਕਿਹਾ ਕਿ ਭਾਨੂ ਪ੍ਰਤਾਪ ਦਾ ਜਿਹੜਾ ਇਹ ਹੈਗੀ ਜਥੇਬੰਦੀ ਉਹ ਚਿੱਲਾ ਬਾਰਡਰ ਦੇ ਉੱਤੇ ਜਿਹੜਾ ਜੀ ਉਹ ਪ੍ਰਦਰਸ਼ਨ ਕਰ ਰਿਹਾ ਸੀਗਾ। ਭਾਨੂ ਗੁੱਟ ਨੇ ਸਰਹੱਦ ਤੋਂ ਆਪਣੇ ਟੈਂਟ ਜਿਹੜੇ ਜੀ ਉਹ ਉਖਾੜੇ ਔਰ ਇਹ ਵੀ ਪਤਾ ਲੱਗਿਆ ਕਿ ਰਾਤ ਪੁਲਿਸ ਨੇ ਉੱਥੇ ਰਹਿੰਦੇ ਖੁੰਦੇ ਜਿਹੜੇ ਟੈਂਟ ਸੀਗੇ ਉਹ ਚਿੱਲਾ ਬਾਰਡਰ ਜਿਹੜੇ ਆ ਉਹ ਉਖਾੜ ਦਿੱਤੇ। ਹੁਣ ਇਹ ਜਿਹੜੇ ਆਗੂ ਨੇ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜਾ ਸੰਗਠਨ ਹੈਗਾ ਜਿਹੜਾ VM ਸਿੰਘ ਜੀ ਦੀ ਅਗਵਾਈ ਕਰ ਰਿਹਾ, ਇਹ ਉੱਤਰਾਖੰਡ ਦੇ ਵਿੱਚ ਜਿਹੜਾ ਸਰਗਰਮ ਹੈ ਔਰ ਉੱਤਰਾਖੰਡ ਦੇ ਵਿੱਚ ਉਹਦਾ ਵਿਰੋਧ ਹੋਣਾ ਸ਼ੁਰੂ ਹੈ ਕਿਸਾਨਾਂ ਦੇ ਵਿੱਚ। VM ਸਿੰਘ ਕਿ ਉਹ ਆਪਣੇ ਤੌਰ ਦੇ ਉੱਤੇ ਇਹ ਹਮਾਇਤ ਜਿਹੜੀ ਆ ਉਹ ਵਾਪਸ ਲੈ ਕੇ ਕਿਵੇਂ ਇਹ ਐਲਾਨ ਕਰ ਸਕਦਾ ਕਿ ਉਹ ਇੱਥੋਂ ਵਾਪਸ ਜਿਹੜਾ ਜੀ। ਐਕਚੁਅਲੀ ਕੀ ਆ ਕਿ ਜਿਹੜੀਆਂ ਸਰਕਾਰ ਦੇ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਨੇ, ਕਿਉਂਕਿ ਜਿਹੜੀ ਲਾਸਟ ਮੀਟਿੰਗ ਜਦੋਂ ਹੋਈ ਸੀਗੀ ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਠੀਕ ਹੈ ਤੁਸੀਂ 26 ਦੀ ਆਪਣੀ ਤਿਆਰੀ ਕਰੋ, ਅਸੀਂ 26 ਦੀ ਆਪਣੀ ਤਿਆਰੀ ਜਿਹੜੀ ਉਹ ਕਰਦੇ ਹਾਂ। ਤਾਂ ਉਹਦੇ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਇਹ ਹੋਣਾ ਸ਼ੁਰੂ ਹੋਇਆ। VM ਸਿੰਘ ਦੇ ਬਾਰੇ ਦੀ ਜਿਹੜੀਆਂ ਜੀ ਉਹ ਗੱਲਾਂ ਆਈਆਂ ਸੀ, ਹਾਲਾਂਕਿ ਉਹਨੇ ਇਸ ਗੱਲ ਨੂੰ ਨਕਾਰਿਆ ਸੀਗਾ ਕਿ ਉਹਦੇ ਉੱਤੇ ਗਲਤ ਇਲਜ਼ਾਮ ਜਿਹੜੇ ਜੀ ਉਹ ਲਾਏ ਜਾ ਰਹੇ ਆ। ਗਾਜੀਪੁਰ ਦੀ ਸਰਹੱਦ ਹੈ ਉੱਥੇ ਰਾਕੇਸ਼ ਟਕੈਤ ਦੀ ਜਿਹੜੀ ਜਥੇਬੰਦੀ ਆ ਉਹਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ। ਉਹਨੇ ਇਹ ਗੱਲ ਕਹੀ ਆ ਕਿ ਉਹ ਗਾਜੀਪੁਰ ਸਰਹੱਦ ਦੇ ਉੱਤੇ ਆਪਣਾ ਅੰਦੋਲਨ ਜਿਹੜਾ ਉਹ ਜਾਰੀ ਰੱਖ। VM ਸਿੰਘ ਦੇ ਐਲਾਨ ਕਰਨ ਤੋਂ ਬਾਅਦ ਉੱਤਰਾਖੰਡ ਤੋਂ ਆਏ ਜਿਹੜੇ ਕਿਸਾਨ ਨੇ ਕੀ ਉਹ ਟਰਾਲੀਆਂ ਲੈ ਕੇ ਵਾਪਸ ਪਰਤ ਜਾ, ਇਹ ਅਜੇ ਸਵਾਲ ਹੈ। ਅਜੇ ਤੱਕ ਕੋਈ ਨਹੀਂ ਹਿੱਲਿਆ ਨਾ ਗਿਆ ਜੀ। ਅੱਗੇ ਗੱਲ ਕਰਦੇ ਹਾਂ, ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉੱਤਰਾਖੰਡ ਦੇ ਵਿੱਚੋਂ ਇੱਕ ਮੁੰਡਾ ਆ ਉਸ ਦੀ ਮੌਤ ਹੋਈ ਆ, ਪਰ ਕੋਈ ਵੀ ਵੱਡਾ ਆਗੂ ਉਸ ਦੇ ਸੰਸਕਾਰ ਤੇ ਨਹੀਂ ਪਹੁੰਚਿਆ। ਦੇਖੋ ਇਹ ਜਿਹੜਾ ਪਰਿਵਾਰ ਹੈ ਇਹ ਹੁੰਦਲ ਪਰਿਵਾਰ ਹੈ ਔਰ ਇਹ ਜਿਹੜਾ ਸਿੱਖ ਹਿਸਟੋਰੀਅਨ ਹਰਦੀਪ ਸਿੰਘ ਡਿਬਦਬਾ ਇਹ ਉਹਨਾਂ ਦਾ ਪਰਿਵਾਰ ਹੈ। ਇਹ ਤੋਂ ਪਹਿਲਾਂ ਜਿਹੜਾ ਜੀ ਉਹਨਾਂ ਦਾ ਪਰਿਵਾਰ ਜਿਹੜੇ ਵੱਖ-ਵੱਖ ਸਿੱਖ ਸੰਘਰਸ਼ ਹੋਏ ਆ ਉਹਨਾਂ ਦੇ ਵਿੱਚ ਜਿਹੜਾ ਉਹ ਸ਼ਾਮਲ ਰਿਹਾ ਔਰ ਇਹਦੇ ਬਾਰੇ ਜਿਹੜਾ ਜੀ ਪਤਾ ਲੱਗ ਰਿਹਾ ਕਿ ਇਹ 5ਵੀਂ ਜਨਰੇਸ਼ਨ ਤਰਲੋਚਨ ਸਿੰਘ ਹੁੰਦਲ ਹੋਰਾਂ ਦੀ ਜਿਹੜੇ ਕਿ ਕਰਤਾਰ ਸਿੰਘ ਝੱਬਰ ਜਿਹੜਾ ਸਾਕਾ ਨਨਕਾਣਾ ਹੋਇਆ ਸੀਗਾ ਉਹਦੇ ਵਿੱਚ ਕਰਤਾਰ ਸਿੰਘ ਝੱਬਰ ਹੋਰਾਂ ਦਾ ਉਹ ਇਸ ਪਰਿਵਾਰ ਦੇ ਹੈੱਡ ਸਨ ਔਰ ਇਹ ਜੱਥਾ ਸੀਗਾ ਜੀ ਜਿਹਨੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ। ਇਹ ਲਾਇਲਪੁਰ ਤੋਂ ਆਇਆ ਹੋਇਆ ਪਰਿਵਾਰ ਹੈ ਡਿਬਡਬਾ ਜਿਹੜਾ ਜੀ ਔਰ ਰੁਦਰਪੁਰ ਏਰੀਏ ਦੇ ਵਿੱਚ ਹਰਦੀਪ ਸਿੰਘ ਡਿਬਡਬਾ ਸਿੱਖ ਹਿਸਟੋਰੀਅਨ ਉਹਨਾਂ ਦੀ ਬੜੀ ਰਿਸਪੈਕਟ ਹੈ ਇਸ ਪਰਿਵਾਰ ਦੀ। ਇਹਨਾਂ ਦਾ ਇਕੱਲਾ ਮੁੰਡਾ ਸੀਗਾ ਜੀ ਨਵਰੀਤ ਨਿਹੂ, ਉਹਦਾ ਛੋਟਾ ਨਾਮ ਸੀਗਾ। ਸਾਲ ਪਹਿਲਾਂ ਉਹਦਾ ਸੀਗਾ ਉਹਦੀ ਮੌਤ ਜਿਹੜੀ ਆ ਇੱਥੇ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਟਰੈਕਟਰ ਪਲਟਣ ਦੇ ਨਾਲ ਵੀ ਜਦੋਂ ਕਿ ਉੱਥੇ ਲੋਕ ਜਿਹੜੇ ਸੀਗੇ ਉਹ ਇਹ ਕਹਿੰਦੇ ਉਹਦੇ ਗੋਲੀ ਮਾਰੀ ਗਈ ਪੁਲਿਸ ਦੇ ਵੱਲੋਂ। ਜਿਹੜੇ ਹਰਦੀਪ ਸਿੰਘ ਡਿਬਡਬਾ ਨੇ ਦਾਦਾ ਸਿੰਘ ਦੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਆ ਜੀ ਕਿ ਉਹ ਗੋਲੀ ਲੱਗਣ ਦੇ ਨਾਲ ਉਹ ਮੌਤ ਹੋਈ ਆ। ਉਹਨਾਂ ਨੇ ਕਿਹਾ ਕਿ ਗੋਲੀ ਉਹਦੇ ਸਿਰ ਦੇ ਵਿੱਚ ਲੱਗ ਕੇ
ਆਰ ਪਾਰ, ਜਿਹਦੇ ਨਾਲ ਜਿਹੜਾ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਔਰ ਜਿਹੜੀ ਪੋਸਟਮਾਰਟਮ ਉੱਥੇ ਜਾ ਕੇ ਇਹਨਾਂ ਨੇ ਜਿਹੜਾ ਉਹ ਕਰਵਾਇਆ, ਪਰਿਵਾਰ ਦੇ ਨਾਲ ਕੱਲ ਉਹ ਗੱਲ ਹੋਈ, ਇਹ ਕਿਹਾ ਕਿ ਅਜੇ ਸਾਨੂੰ ਕੱਚੀ ਕਾਪੀ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਪੋਸਟਮਾਰਟਮ ਦੀ। ਬਾਅਦ ਲੇਟ ਪੁਲਿਸ ਦੇ ਵੱਲੋਂ ਇਹ ਦਾਅਵਾ ਗਿਆ, ਬਰੇਲੀ ਮੇਨ ਹੈੱਡ ਜਿਹੜਾ ਜੀ ਉਹ ਪੈਂਦਾ ਉਹਨਾਂ ਦੇ ਵੱਲੋਂ, ਕਿ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ, ਨਵਰੀਤ ਸਿੰਘ ਦੀ ਮੌਤ ਜਿਹੜੀ ਆ ਉਹ ਸੱਟ ਲੱਗਣ ਕਰ ਹੋਈ ਹੈ, ਉਹਦੇ ਗੋਲੀ ਜਿਹੜੀ ਨਹੀਂ ਵੱਜੀ। ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਜੇ ਮੁੱਢਲੀ ਆਪਾਂ ਗੱਲ ਕਰੀਏ, ਕਿਉਂਕਿ ਪੋਸਟਮਾਰਟਮ ਦੇ ਉੱਤੇ ਡਿਪੈਂਡ ਹੁੰਦਾ, ਤਾਂ ਉਸ ਹਿਸਾਬ ਦੇ ਨਾਲ ਇਹਨੂੰ ਹਾਦਸਾ ਠਹਿਰਾ ਦਿੱਤਾ ਗਿਆ। ਕੱਲ ਜਦੋਂ ਸੰਸਕਾਰ ਕੀਤਾ ਗਿਆ ਤੇ ਕਿਉਂਕਿ ਕਲਾਕਾਰਾ ਜਿਹੜਾ ਜੀ ਉਹ ਤੋਂ ਮਾਂ ਪਿਓ ਦੇ ਜਿਹੜੇ ਵੈਨ ਸੀਗੇ ਜੀ ਉਹ ਬਹੁਤ ਦੁਖਦਾਈ ਸੀ। ਆਸਟ੍ਰੇਲੀਆ ਦੇ ਵਿੱਚ ਹੀ, ਆਸਟ੍ਰੇਲੀਆ ਗਿਆ ਹੋਇਆ ਸੀ, ਕੁਝ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਇਆ ਸੀਗਾ, ਆਪਣੇ ਦਾਦੇ ਤੇ ਆਪਣੇ ਪਿਤਾ ਦੇ ਨਾਲ ਸਿੰਘੂ ਬਾਰਡਰ ਦੇ ਜਿਹੜਾ ਡਟਿਆ ਹੋਇਆ। ਅਜੇ ਸਿਰਫ 25 ਵਰ੍ਹਿਆਂ ਦਾ ਸੀਗਾ ਨਵਰੀਤ ਸਿੰਘ ਹੁੰਦਲ। ਇਹਦੇ ਵਿੱਚ ਜੀ ਇਹ ਰਹੀ ਕਿ ਉੱਤਰਾਖੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਲੈ ਕੇ ਆਈਆਂ ਸੀ ਲੋਕਾਂ ਨੂੰ, ਉਹਨਾਂ ਦਾ ਕੋਈ ਵੱਡਾ ਆਗੂ ਇਹਦੇ ਸੰਸਕਾਰ ਦੇ ਮੌਕੇ ਦੇ ਉੱਤੇ ਉਹ ਨਹੀਂ ਪਹੁੰਚਿਆ। ਇਹ ਆਪਣੇ ਸਵਾਲ ਹੈ। ਜਿਹੜਾ ਪਰਿਵਾਰ ਹੈ ਉਹ ਇਸ ਨਿਰਾਸ਼ ਹੈ। ਹਾਲਾਂਕਿ ਉਹ ਕਹਿੰਦੇ ਆ ਕਿ ਮੁੜ ਕੇ ਫੇਰ ਸੰਘਰਸ਼ ਜਿਹੜਾ ਜੀ ਉਹ ਜਾਵਾਂਗੇ, ਕਿ ਉਹਨਾਂ ਨੇ ਬਹੁਤ ਕੁਝ ਜਿਹੜਾ ਦਿੱਤਾ ਉਸ ਖੇਤਰ ਨੂੰ, ਔਰ ਇਸ ਕਰਕੇ ਜੀ ਇਸ ਪਰੋਂ ਹੈ ਕਿ ਉਹਨਾਂ ਦੇ ਜਵਾਨ ਦੀ ਜਿਹੜੀ ਆ ਉਹ ਮੌਤ ਹੋਈ ਹੈ। ਅਜੇ ਤੱਕ ਕੋਈ ਜਿਹੜਾ ਪਹੁੰਚਿਆ, ਔਰ ਜਿਸ ਕਿਸੇ ਰਿਪੋਰਟ ਮੈਂ ਤੁਹਾਨੂੰ ਦੱਸਿਆ ਕਿ ਆ ਗਈ ਹੋਈ ਆ, ਉਸ ਹਿਸਾਬ ਦੇ ਨਾਲ ਇਹਨੂੰ ਹਾਦਸਾ ਕਰਾਰ ਦੇ। ਜੀ ਜੀ ਬਿਲਕੁਲ, ਆਪਣੇ ਸਿਰ ਥੋੜੀ ਨਹੀਂ ਲੈਣਾ, ਕਿਉਂਕਿ ਕੋਈ ਵੀ ਉਸ ਦੀ ਗੱਲ ਵੀ ਨਹੀਂ ਕਰ ਰਿਹਾ, ਇਹ ਪੁਲਿਸ ਦਾ ਕੰਮ ਹੈਗਾ। ਅੱਗੇ ਗੱਲ ਕਰਦੇ ਹਾਂ, ਹਰਿਆਣਾ ਦੇ ਟੋਲ ਪਲਾਜ਼ਿਆਂ ਤੇ ਲੋਕਾਂ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾ ਰਿਹਾ। ਇਹ ਕਈ ਕੁਛ ਹੁਣ ਸ਼ੁਰੂ ਹੋ ਗਿਆ ਚਫੇਰੇ, ਜਿਹੜੇ ਸ਼ਾਹਜਹਾਂਪੁਰ ਵਾਲੀ ਸਾਈਡ ਦੇ ਉੱਤੇ ਆ ਕੇ ਰਾਜਸਥਾਨ ਤੋਂ ਬੈਠੇ ਲੋਕ ਸੀਗੇ। ਕੁਝ ਹਫ਼ਤੇ ਪਹਿਲਾਂ ਉਹ ਜਦੋਂ ਪਹਿਲਾਂ ਸ਼ਾਹਜਹਾਂਪੁਰ ਸਰਹੱਦ ਤੇ ਬੈਠਿਆ, ਉੱਥੋਂ ਉਹ ਅੱਗੇ ਕੋਈ 22 ਕਿਲੋਮੀਟਰ ਹੋਰ ਦਿੱਲੀ ਵੱਲ ਨੂੰ ਆ ਗਏ ਸੀਗੇ। ਜਿਹੜੀ ਰਵਾੜੀ ਵਾਲੀ ਸੜਕ ਹੈ ਉਹਦੇ ਤੱਕ, ਉੱਥੇ ਆ ਕੇ ਉਹ ਬਹਿ ਗਏ ਸੀਗੇ। ਉਹਨਾਂ ਨੂੰ ਧਮਕਾਇਆ ਗਿਆ ਉੱਥੋਂ ਦੇ ਲੋਕਲ ਲੋਕਾਂ ਦੇ ਵੱਲੋਂ ਆ ਕੇ। ਇਹ ਕਿਹਾ ਗਿਆ ਕਿ 24 ਘੰਟੇ ਦਾ ਤੁਹਾਨੂੰ ਸਮਾਂ ਦਿੱਤਾ, 24 ਘੰਟਿਆਂ ਦੇ ਵਿੱਚ ਤੁਸੀਂ ਇੱਥੋਂ ਸ਼ਿਫਟ ਕਰ ਜਾਓ। ਜੇ ਤੁਸੀਂ ਇੱਥੋਂ ਇਹਨੂੰ ਨਹੀਂ ਆਪਣਾ ਜਿਹੜਾ ਜੀ ਉਹ ਪੱਟੋਗੇ ਸਾਰਾ ਕੁਝ, ਤੇ ਫਿਰ 12 ਪਿੰਡ ਨੇ ਸਾਡੇ, ਉਹ ਇਕੱਠੇ ਹੋ ਕੇ ਤੁਹਾਨੂੰ ਉਹ ਪੈਣਗੇ, ਕਿਉਂਕਿ ਇੰਟਰਨੈਟ ਸੇਵਾਵਾਂ ਬੰਦ ਨੇ। ਸੋਨੀਪਤ, ਪਲਵਲ, ਝੱਜਰ ਵਾਲੇ ਸਾਰੇ ਜਿਹੜਾ ਜੀ ਉਹ ਏਰੀਏ ਦੇ ਵਿੱਚ ਲਗਾਤਾਰ ਬੰਦ ਨੇ, ਜਿਹਦੇ ਕਰਕੇ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਤੱਕ ਡਾਇਰੈਕਟਲੀ ਹੁਣ ਨਹੀਂ ਪਹੁੰਚ ਰਹੀ। ਜਿੰਨਾ ਕਿ ਇਨਫੋਰਮੇਸ਼ਨ ਪਹੁੰਚ ਰਹੀ ਆ, ਉੱਥੋਂ ਕੁਛ ਨਾ ਕੁਛ ਬਣਾ ਕੇ ਉਹ ਕਿਸੇ ਨਾ ਕਿਸੇ ਨੂੰ ਭੇਜ ਕੇ, ਜਿੱਥੇ ਨੈਟ ਚੱਲਦਾ ਉੱਥੋਂ ਫਿਰ ਜਿਹੜੀ ਉਹ ਜਾਣਕਾਰੀ ਦੇ ਰਹੇ ਆ। ਜਿਹੜੇ ਇਹ ਰਵਾੜੀ ਵਾਲੀ ਸੜਕ ਦੇ ਨੇੜੇ ਆ ਕੇ ਬਹਿ ਗਏ ਸੀ, ਉਹਨਾਂ ਨੇ ਇਸ ਕਰਕੇ ਆਪਣੇ ਤੰਬੂ ਪੁੱਟ ਕੇ ਪਹਿਲੀ ਵਾਲੀ ਜਗ੍ਹਾ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ ਕਿ ਜੇ ਟਕਰਾਓ ਹੋਇਆ ਤੇ ਉਸ ਟਕਰਾਓ ਦੇ ਵਿੱਚ ਨੌਜਵਾਨਾਂ ਦਾ ਨੁਕਸਾਨ ਹੋ ਸਕਦਾ ਹੈ। ਬਾਕੀ ਜਿਹੜੇ ਨੌਜਵਾਨ ਸੀ ਉਹ ਕਹਿੰਦੇ ਅਸੀਂ ਮੁਕਾਬਲਾ ਕਰਾਂਗੇ ਜੇ ਪੈਂਦੇ ਆ, ਪਰ ਕਿਉਂਕਿ ਪੁਲਿਸ ਉੱਥੇ ਖੜੀ, ਪੁਲਿਸ ਨੇ ਸਾਰਾ ਕੁਝ ਦੇਖਿਆ ਕਿ ਉਹ ਧਮਕੀਆਂ ਜਿਹੜੀਆਂ ਉਹ ਦੇ ਰਹੇ ਆ, ਪਰ ਕਿਸੇ ਨੇ ਰੋਕਿਆ ਨਹੀਂ। ਇਸੇ ਤਰੀਕੇ ਦੇ ਨਾਲ ਜਿਹੜੇ ਟਰੈਕਟਰ ਟਰਾਲੀਆਂ 26 ਦੇ ਵਾਸਤੇ ਗਏ ਸੀਗੇ ਦਿੱਲੀ ਵੱਲ ਨੂੰ, ਉਹ ਜਦੋਂ ਹੁਣ ਵਾਪਸ ਪਰਤ ਰਹੇ ਆ, ਤੇ ਟੋਲ ਪਲਾਜ਼ਿਆਂ ਤੇ ਪੁਲਿਸ ਤਾਂ ਹੈਗੀ ਆ, ਪੁਲਿਸ ਦੇ ਨਾਲ ਨਾਲ ਜਿਹੜੇ ਲੋਕਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਨੇ ਸਿੱਧੇ ਰੂਪ ਦੇ ਵਿੱਚ, ਉਹ ਵੀ ਉੱਥੇ ਖੜੇ ਨੇ। ਪੁਲਿਸ ਦਾ ਕੰਮ ਉਹ ਕਰ ਰਹੇ ਆ। ਟਰੈਕਟਰਾਂ ਦੇ ਉੱਤੋਂ ਜਿਹੜੇ ਜੀ ਉਹ ਝੰਡੇ ਵੀ ਲੁਹਾਏ ਜਾ ਰਹੇ ਆ। ਜਿਹੜਾ ਇੱਥੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੋਂ ਲੰਗਰ ਜਿਹੜੇ ਉਹਨਾਂ ਨੂੰ ਵੀ ਚੁਕਵਾਇਆ ਗਿਆ ਕੱਲ ਪੁਲਿਸ ਦੇ ਵੱਲੋਂ, ਔਰ ਜ਼ੋਰ ਜ਼ਬਰਦਸਤੀ ਇਹ ਕਿਹਾ ਗਿਆ ਕਿ ਟੋਲ ਪਲਾਜ਼ੇ ਜਿਹੜੇ ਨੇ ਉਹ ਖਾਲੀ ਕੀਤੇ ਜਾਣ। ਜਿਹੜਾ ਕਰਨਾਲ ਦੇ ਨੇੜੇ ਜਿਹੜਾ ਦੀ ਉਹ ਟੋਲ ਪਲਾਜ਼ਾ ਹੈ, ਜਾਂ ਜਿਹੜੇ ਬਾਕੀ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਪਲਾਜ਼ੇ ਨੇ, ਉਹਨਾਂ ਤੋਂ ਜਿਹੜਾ ਦੀ ਉਹ ਚੁਕਾਇਆ ਜਾ ਰਿਹਾ ਇਹ ਸਾਰਿਆਂ ਨੂੰ। ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹ ਹੁਣ ਧੱਕਾ ਕਰਨ ਦੇ ਉੱਤੇ ਜਿਹੜਾ ਦੀ ਉਹ ਉਤਰੀ ਹੋਈ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਨੇ ਉਹਨਾਂ ਦੇ ਰਾਹੀਂ ਇਹ ਧੱਕਾ ਕਰਵਾਇਆ ਜਾ ਰਿਹਾ। ਜੇ ਤੁਹਾਨੂੰ ਜਾਟ ਅੰਦੋਲਨ ਯਾਦ ਹੋਵੇ ਤਾਂ ਜਾਟ ਅੰਦੋਲਨ ਦੇ ਵਿੱਚ ਵੀ ਇਹੀ ਕੁਝ ਜਿਹੜਾ ਸੀਗਾ ਉਹ ਸਰਕਾਰ ਨੇ ਕੀਤਾ ਸੀ। ਉਹ ਨਾਮ ਉਦੋਂ ਜਾਟਾਂ ਦੇ ਲਾ ਦਿੱਤਾ ਗਿਆ ਸੀਗਾ, ਤੇ ਉਹਨਾਂ ਨੇ ਜਿਹੜਾ ਜੀ ਕਿਉਂਕਿ ਜਦੋਂ ਇਹ ਸਿੰਘੂ ਬਾਰਡਰ ਦੇ ਉੱਤੇ ਬੈਠੇ ਨੇ ਹਰਿਆਣੇ ਤੋਂ ਆ ਕੇ, ਜਾਂ ਜਿਹੜੇ ਟਿਕਰੀ ਬਾਰਡਰ ਤੇ ਉਹਨਾਂ ਦੇ ਨਾਲ ਗੱਲ ਕਰਦੇ ਤਾਂ ਉਹ ਉਸ ਚੀਜ਼ ਨੂੰ ਯਾਦ ਕਰਦੇ ਆ ਕਿ ਉਹ ਸਾਡੇ ਸਿਰ ਮੜਿਆ ਗਿਆ ਸੀ। ਹੁਣ ਫੇਰ ਉਹੋ ਜਿਹਾ ਕੁਝ ਜਿਹੜਾ ਜੀ ਉਹ ਇਹ ਕਰਵਾਇਆ ਜਾ ਰਿਹਾ। ਜਿਹੜੀਆਂ ਟਰਾਲੀਆਂ ਟਰੈਕਟਰ ਜਿਹੜੇ ਆ ਰਹੇ ਨੇ ਪੰਜਾਬ ਵੱਲ ਨੂੰ, ਜੇ ਇਹ ਟਕਰਾਓ ਜਿਹੜਾ ਜੀ ਉਹ ਵੀ ਖੜ ਕੇ ਕਰਨ ਲੱਗੇ, ਫਿਰ ਜਿਹੜੇ ਜੀ ਉਹ ਹਾਲਾਤ ਕਿਸ ਕਿਸਮ ਦੇ ਬਣਾਏ ਜਾ ਸਕਦੇ ਹੋ। ਜਿਹੜੀ ਹਾਸ਼ੀਏ ਦੇ ਉੱਤੇ ਗਈ ਹਰਿਆਣੇ ਦੀ ਸਰਕਾਰ ਸੀ, ਉਹਨੂੰ ਇਹ ਲੱਗਦਾ ਕਿ ਹੁਣ ਦਿੱਲੀ ਦੇ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਉਹਦੀ ਵਾਰੀ ਹੈ ਜੀ ਇਹ ਸਾਰਾ ਕੁਝ। ਜੀ 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 ਬਿਲਕੁਲ ਚੁਕੰਨੇ
ਅੱਗੇ ਗੱਲ ਕਰਦੇ ਹਾਂ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਜਿਹੜੀ ਸੂਚੀ ਮਿਲੀ ਆ ਉਸ ਦੇ ਵਿੱਚ ਸਿਰਫ 29 ਲੋਕਾਂ ਦੀ ਪਛਾਣ ਹੋ ਸਕੀ ਹੈ। ਦੇਖੋ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ 100 ਸਾਲ ਆਪਾਂ ਮਨਾਏ ਆ ਪਿਛਲੇ ਦਿਨਾਂ ਦੇ ਵਿੱਚ, 100 ਸਾਲ ਮਨਾਏ ਜਾਣ ਤੋਂ ਬਾਅਦ ਅਜੇ ਤੱਕ ਜਿਹੜੀ ਇਹਦੀ ਉਹ ਸੂਚੀ ਬਣਾਈ ਜਾ ਰਹੀ ਹੈ ਕਿ ਉੱਥੇ ਜਿਹੜੇ ਸ਼ਹੀਦ ਹੋਏ ਲੋਕ ਸੀ ਉਹ ਕੌਣ ਕੌਣ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕੌਣ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਅੰਮ੍ਰਿਤਸਰ ਦਾ, ਉਹ 492 ਸ਼ਹੀਦਾਂ ਦੀ ਸੂਚੀ ਦੇ ਵਿੱਚੋਂ ਸਿਰਫ 29 ਸ਼ਹੀਦਾਂ ਦੇ ਪਰਿਵਾਰਾਂ ਦੀ ਸ਼ਨਾਖਤ ਜਿਹੜੀ ਉਹ ਕਰ ਸਕਿਆ। ਅਜੇ ਤੱਕ ਬਾਕੀ ਪਰਿਵਾਰਾਂ ਦੇ ਬਾਰੇ ਦੇ ਵਿੱਚ ਕੋਈ ਥੋਹ ਪਤਾ ਜਿਹੜਾ ਉਹ ਨਹੀਂ ਲੱਗਿਆ। ਡਿਸਟ੍ਰਿਕਟ ਪ੍ਰਸ਼ਾਸਨ ਦੇ ਕੋਲੇ ਅੰਗਰੇਜ਼ ਹਾਕਮਾਂ ਦੇ ਵੇਲੇ ਦੀ ਸੂਚੀ ਆ ਜਿਹਦੇ ਵਿੱਚ 492 ਜਿਹੜੇ ਉਹ ਸ਼ਹੀਦਾਂ ਦਾ ਜ਼ਿਕਰ ਹੈ। ਇਹਦੇ ਵਿੱਚ ਬਹੁਤੇ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਦੇ ਕੁਝ ਸਾਲਾਂ ਤੋਂ ਬਾਅਦ ਅੰਗਰੇਜ਼ ਹਾਕਮਾਂ ਨੇ ਮੁਆਵਜ਼ਾ ਦਿੱਤਾ ਸੀ। ਇਹਦੇ ਵਿੱਚ ਇਹ ਸੂਚੀ ਦੇ ਮੁਤਾਬਕ 37 ਬੱਚੇ, 2 ਔਰਤਾਂ, 453 ਜਿਹੜੇ ਵੀ ਉਹ ਪੁਰਸ਼ ਸ਼ਹੀਦ ਹੋਏ ਸੀਗੇ। ਸਰਕਾਰ ਦੇ ਵੱਲੋਂ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਰਕ ਸੰਬੰਧੀ ਜਿਹੜਾ ਸਮਾਗਮ ਸੀਗਾ ਉਹਦੇ ਵਿੱਚ 29 ਸ਼ਹੀਦਾਂ ਦੇ ਪਰਿਵਾਰ ਜਿਹੜੇ ਸੀ ਉਹ ਪਹੁੰਚੇ ਔਰ ਜਿਹੜਾ ਇਹ ਕਿਹਾ ਗਿਆ ਕਿ ਅਜੇ ਤੱਕ ਇਹਨਾਂ ਦਾ ਹੀ ਪਤਾ ਜਿਹੜਾ ਜੀ ਉਹ ਲਾਇਆ ਜਾ ਸਕਿਆ। ਇਤਿਹਾਸਕਾਰਾਂ ਤੇ ਮਹਾਤਮਾ ਗਾਂਧੀ ਤੇ ਉਦੋਂ ਦੇ ਵੇਲੇ ਦੇ ਹਵਾਲੇ ਦੇ ਨਾਲ ਕਿਹਾ ਗਿਆ ਸੀਗਾ ਕਿ ਸ਼ਹੀਦਾਂ ਦੀ ਗਿਣਤੀ ਕੋਈ 1500 ਦੇ ਕਰੀਬ, ਕਿਉਂਕਿ ਸਰਕਾਰੀ ਗਿਣਤੀ 492 ਦੀ ਉਹ ਦੱਸੀ ਗਈ ਸੀਗੀ। ਇੱਕ ਤਾਂ 492 ਵਾਲੀ ਸੂਚੀ ਹੋਗੀ ਜਿਹੜੀ ਅੰਗਰੇਜ਼ਾਂ ਨੇ ਜਾਰੀ ਕੀਤੀ। 1500 ਜਿਹੜੇ ਸੀਗੇ ਉਹ ਬਾਕੀ ਕੌਣ ਸੀਗੇ? ਤੁਸੀਂ ਦੇਖੋ, ਜੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਅਣਗੌਲਿਆਂ ਕਿਵੇਂ ਜਿਹੜਾ ਉਹ ਕੀਤਾ ਗਿਆ, ਇਹ ਇੱਕ ਬਹੁਤ ਵੱਡੇ ਸਾਕੇ ਨੂੰ। ਔਰ ਜਿਹੜਾ ਜਲ੍ਹਿਆਂਵਾਲਾ ਬਾਗ ਦਾ ਸਮਾਰਕ ਹੈ ਉਹਦੇ ਵਿੱਚ 379 ਸ਼ਹੀਦਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਆ। 492 ਕਹਿੰਦੀ ਆ ਅੰਗਰੇਜ਼ ਸਰਕਾਰ, 379 ਦੇ ਨਾਂ ਲਿਖੇ ਹੋਏ। ਇਹ ਅੰਗਰੇਜ਼ਾਂ ਦੀ ਸੂਚੀ ਵੀ ਜਿਹੜੀ ਉਹ ਵੀ ਉੱਥੇ ਪੂਰੀ ਨਹੀਂ ਲਿਖੀ ਹੋਈ। ਇਹ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਾਰਟੀਸ਼ਨ ਮਿਊਜ਼ੀਅਮ ਦੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਜਿਹੜੀ ਖੋਜ ਕੀਤੀ ਗਈ ਆ ਉਹਦੇ ਵਿੱਚ ਇਹਨਾਂ ਸ਼ਹੀਦਾਂ ਦੀ ਗਿਣਤੀ 547 ਦੱਸੀ ਗਈ ਆ ਔਰ 45 ਜਿਹੜੇ ਸੀ ਇਹਨਾਂ ਦੇ ਵਿੱਚੋਂ ਅਣਪਛਾਤੇ ਜਿਹੜੇ ਆ ਉਹ ਦੱਸੇ ਗਏ ਆ। ਔਰ ਇੱਕ ਜਿਹੜੇ ਉੱਥੇ ਪਹੁੰਚੇ ਸੀਗੇ ਪਰਿਵਾਰ ਦੇ ਵਿੱਚੋਂ ਸੁਨੀਲ ਕਪੂਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਮਹੇਸ਼ ਬਹਿਲ ਜਿਹਦੇ ਦਾਦਾ ਜੀ ਲਾਲਾ ਹਰੀ ਰਾਮ ਬਹਿਲ ਸ਼ਹੀਦ ਹੋਏ ਸੀ, ਉਹ ਕਹਿੰਦੇ 37 ਸਾਲਾਂ ਤੋਂ ਸ਼ਹੀਦ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੇ ਮਾਣ ਸਨਮਾਨ ਦੀ ਪ੍ਰਾਪਤੀ ਦੇ ਵਾਸਤੇ ਉਹ ਜਿਹੜਾ ਜੀ ਉਹ ਲੜ ਰਹੇ ਨੇ। ਕਿ ਇਹਦੋਂ ਉੱਪਰ ਜਿਹੜੀ ਜੀ ਕੋਈ ਬਦਕਿਸਮਤੀ ਜਿਹੜੀ ਆ ਉਹ ਹੋ ਸਕਦੀ ਹੈ ਜੀ ਕਿ ਸੂਚੀ ਆਪਸ ਦੇ ਵਿੱਚ ਕੋਈ ਮੇਲ ਨਹੀਂ ਖਾ ਰਹੀ। ਇੱਕ ਸੂਚੀ 492 ਕਹਿੰਦੀ ਹੈ, ਇੱਕ 379 ਕਹਿੰਦੀ ਹੈ, ਇੱਕ 547 ਕਹਿੰਦੀ ਹੈ ਤੇ ਇੱਕ ਜਿਹੜੀਆਂ ਉਹ ਇਹ ਕਹਿੰਦੇ ਕਿ 1500 ਵਿਅਕਤੀ ਉੱਥੇ ਸ਼ਹੀਦ ਹੋਇਆ ਸੀ ਜੀ। ਸਾਰਿਆਂ ਦੀਆਂ ਸਟੇਟਮੈਂਟਾਂ ਵੱਖਰੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।